ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਹੈਲੋ ਕਿੱਦਾਂ, ਕੀ ਹਾਲ ਚਾਲ ਸਾਰਿਆਂ ਦੇ? ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਤਾਇਆ ਸ਼ੌਂਕੀ ਵੀ ਆ ਗਿਆ ਹੈ, ਹਰਮਨ ਵੀ ਆ ਗਈ ਹੈ। ਹਰਮਨ ਅੱਜ ਮੈਂ ਕਹਿੰਦਾ ਸੁਲਤਾਨਾ ਬੇਗਮ ਬਣ ਕੇ ਆਈ ਹੈ, ਚੱਕਰ ਕੀ ਹੈ? ਤਾਇਆ ਵੈਸੇ ਮੈਂ ਸੋਚਿਆ ਵੀ ਕਿਉਂ ਨਾ ਸਿਰ ਮੂੰਹ ਸਾਰਾ ਕੁਝ ਢੱਕ ਕੇ ਚੱਲਿਆ ਜਾਏ। ਅੱਛਾ ਹਾਂ ਓਕੇ 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 ਓਕੇ। ਇਹ ਵੇਖੋ ਨਾ, ਮਤਲਬ ਇਹਦੇ ਪਿੱਛੇ ਕੋਈ ਕਾਰਨ ਵੀ ਹੋਏਗਾ? ਕਾਰਨ ਕੁਛ ਨਹੀਂ ਤਾਇਆ, ਬਸ ਇਹਨੂੰ ਲੇਜ਼ੀਨੈਸ ਕਹਿੰਦੇ ਆ। ਅੱਛਾ ਅੱਛਾ, ਮੈਨੂੰ ਲੱਗਾ ਕਿ ਸਕਿਨ ਦੀ ਪ੍ਰੋਟੈਕਸ਼ਨ ਕਹਿੰਦੇ ਆ। ਉਹ ਨਹੀਂ, ਇਹਨੂੰ ਲੇਜ਼ੀਨੈਸ ਕਹਿੰਦੇ ਵੀ ਇੱਕ ਵਾਰ ਬੰਨ ਲਿਆ, ਹੁਣ ਲਾਉਣ ਦੇ ਵਿੱਚ ਥੋੜੀ ਜਿਹਾ ਬੰਦਾ ਲੇਜ਼ੀ ਹੋ ਗਿਆ, ਥੋੜਾ ਜਿਹਾ ਵੀ ਛੱਡ ਪਰਾਂ ਹੋ ਗਿਆ, ਵੀ ਰੇਡੀਓ ਤੇ ਕਿਹੜਾ ਸ਼ਕਲ ਆਉਣੀ ਹੈ। ਮਤਲਬ ਮੈਂ ਕਹਿੰਦਾ ਪਿਆ ਅੱਜ ਹਰਮਨ ਲੱਗਦੀ ਪਈ ਹੈ ਉਹ ਵਾਲਾ ਮਹਿੰਗਾ ਮੋਬਾਈਲ ਜਿੱਤੇ ਘੱਟੋ ਘੱਟ 3-4 ਗਲਾਸ ਗਾਰਡ ਚੜੇ ਹੁੰਦੇ ਆ, ਕਿਤੇ ਫੋਨ ਤੇ ਸਕ੍ਰੈਚ ਨਾ ਪੈ ਜੇ। ਇਹਨੂੰ ਮੈਂ ਸਿਫਤ ਸਮਝਾਂ ਜਾਂ ਕਮੈਂਟ? ਦੇਖ ਜੇ ਦਿਲੋਂ ਸਮਝੇਂਗੀ ਤਾਂ ਸ਼ਿਫਟ ਹੈ, ਦਿਮਾਗ ਲਾਏਂਗੀ ਤਾਂ ਫਿਰ ਕਮੈਂਟ ਸਮਝ ਲੈ। ਹੁਣ ਦਿਲ ਤੋਂ ਸੋਚਣਾ ਚਾਹੀਦਾ, ਦਿਲ ਦਿਮਾਗ ਤੋਂ ਵੀ ਸੋਚਣਾ ਚਾਹੀਦਾ ਬੰਦੇ ਨੂੰ ਕਈ ਵਾਰੀ, ਪਰ ਉਹਦੇ ਵਾਸਤੇ ਦਿਮਾਗ ਚਾਹੀਦਾ ਵੀ ਤੁਹਾਡੇ ਕੋਲ ਕਿੱਥੇ ਹੈ। ਤਾਇਆ ਅੱਜ ਮੈਂ ਸੁਣਿਆ ਕੋਈ ਖਾਸ ਦਿਨ ਹੈ। ਅੱਜ ਬੜਾ ਖਾਸ ਦਿਨ ਹੈਗਾ, ਪਰ ਕੀ ਹੋਇਆ ਤਾਇਆ? ਇਹ ਦਿਨ ਜਦੋਂ ਆਂਦਾ ਨਾ ਹਾਂ ਮੇਰਾ ਰੋਮ ਹਾਂ ਦੁਖਦਾ ਹੈ। ਕਿਉਂ? ਤੇ ਮੈਨੂੰ ਪਤਾ ਕੀ ਹੁੰਦਾ ਹੈ? ਕੀ ਹੁੰਦਾ ਹੈ? ਬੜੀ ਪੀੜ ਹੁੰਦੀ ਹੈ। ਤਾਇਆ ਪਰ ਕਿਉਂ? ਅੱਜ ਹਸਬੈਂਡ ਐਪਰੀਸੀਏਸ਼ਨ ਡੇ। ਤੇ ਫਿਰ ਤਾਈ ਤੈਨੂੰ ਆਲਵੇਸ ਐਪਰੀਸ਼ੀਏਟ ਕਰਦੀ ਹੈ। ਸਵਾਦ ਤੇ ਖੇੜੀ ਨਾਲੇ। ਤਾਇਆ ਤੇਰੀ ਪਿੱਠ ਪਿੱਛੋਂ ਤਾਈ ਹਮੇਸ਼ਾ ਤੈਨੂੰ ਐਪਰੀਸ਼ੀਏਟ ਕਰਦੀ ਹੈ। ਇਹ ਪਿੱਠ ਪਿੱਛੇ ਕਿਉਂ? ਮੇਰੇ ਕੰਨ ਪਿੱਠ ਤੇ ਲੱਗੇ, ਮੇਰੇ ਮੂੰਹ ਤੇ ਕਰੇ ਆਗੇ। ਤਾਇਆ ਤੈਨੂੰ ਪਤਾ ਹੈ ਅਸਲ ਦੇ ਵਿੱਚ ਤੁਹਾਡਾ ਸੱਚਾ ਮਿੱਤਰ, ਤੁਹਾਡਾ ਅਸਲ ਚ ਸਕਾ ਸੰਬੰਧੀ ਉਹੀ ਹੁੰਦਾ ਹੈ ਜਿਹੜਾ ਤੁਹਾਡੀ ਪਿੱਠ ਪਿੱਛੇ ਤਾਰੀਫ ਕਰੇ। ਮੂੰਹ ਤੇ ਤਾਂ ਹਰ ਕੋਈ ਕਰ ਦਿੰਦਾ ਹੈ। ਨਹੀਂ ਮੈਂ ਕਦੇ ਮੂੰਹ ਤੇ ਵੀ ਕਰ ਦਿਓ, ਲੱਗ ਜਾ ਪਤਾ ਕਿ ਹਾਂ ਕੁਛ ਕਰ ਹੀ ਰਹੇ ਹਾਂ। ਜਦੋਂ ਤੈਨੂੰ ਪਿਆਰ ਨਾਲ ਕੁਝ ਕਹਿੰਦੀ ਆ ਤੈਨੂੰ ਲੱਗਦਾ ਮਤਲਬ ਕਰਦੀ ਹੈ। ਹੈਲੋ 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 ਇੱਧਰ ਹੈਲੋ, ਟਾਕ ਟੂ ਮਾਈ ਹੈਂਡ। ਕਦੋਂ ਨੇ ਮੈਨੇ ਪਿਆਰ ਨਾਲ ਗੱਲ ਕੀਤੀ ਹੈ? ਤੈਨੂੰ ਬੜਾ ਪਤਾ ਪਿਆਰ ਪਿਆਰ ਉੱਭਰ ਕੇ ਬਾਹਰ ਆਂਦਾ। ਮੈਂ ਪਿਛਲੇ ਹਫਤੇ ਤੇਰੇ ਘਰ ਗਈ ਸੀ ਅੱਛਾ ਤੇ ਤਾਈ ਨੇ ਤੈਨੂੰ ਕਿੰਨੇ ਪਿਆਰ ਨਾਲ ਕਿਹਾ, ਸੁਣੋ ਜੀ ਖੀਰ ਖਾ ਲੋ। ਇਹ ਸਮੱਸਿਆ ਕੀ ਸੀ? ਉਹ ਤੂੰ ਗਲਤ ਸੁਣਿਆ, ਡਬਿੰਗ ਗਲਤ ਹੈ। ਉਹਨੇ ਕਿਹਾ ਸੁਣੋ ਜੀ ਜ਼ਹਿਰ ਖਾ ਲੋ, ਖੀਰ ਨਹੀਂ ਜ਼ਹਿਰ ਕਿਹਾ ਸੀ ਉਹਨੇ। ਤੇ ਉਹ ਖੀਰ ਪਤਾ ਕਿਹੜੀ ਸੀਗੀ? ਸੂਰਯਵੰਸ਼ਮ ਫਿਲਮ ਵਾਲੀ, ਮਤਲਬ ਜਿਹੜੀ ਅਮਿਤਾਭ ਬੱਚਨ ਨੇ ਖਾਧੀ ਨਹੀਂ, ਉਲਟੀਆਂ ਮਾਰਦੀਆਂ ਸੀ। ਆਏ ਹਾਏ। ਵੈਲਕਮ ਬੈਕ ਹਾਸੇ ਚਾਰੇ ਪਾਸੇ ਵਿੱਚ। ਮੈਂ ਤਾਇਆ ਸ਼ੌਂਕੀ ਹਰਮਨ ਬਨਾਲਾ ਨੇ ਸੂਰਯਵੰਸ਼ਮ ਫਿਲਮ ਦੀ ਗੱਲ ਕੀਤੀ ਹੈ। ਅੱਛਾ ਪਹਿਲਾਂ ਉਹਦੀ ਕਰੀਏ ਕਿ ਹਸਬੈਂਡ ਐਪਰੀਸੀਏਸ਼ਨ ਡੇ ਦੀ ਕਰੀਏ? ਨਹੀਂ ਉਹਦੀ ਕਰ ਲੈਂਦੇ, ਉੱਥੇ ਹਸਬੈਂਡ ਨੂੰ ਐਪਰੀਸੀਏਸ਼ਨ ਮਿਲਦੀ ਹੈ ਨਾ। ਓਕੇ ਚਲੋ, ਹੈ ਨਾ। ਵੇਖ ਲਓ ਕਿੱਦਾਂ ਦੀ ਫਿਲਮ ਹੈਗੀ ਹੈ ਕਿ ਮੈਂ ਕਹਿੰਦਾ ਮੈਂ ਕਿ ਬੰਦਾ ਮਿਹਨਤ ਕਰੇ, ਬਿਲਕੁਲ ਜਨਾਨੀ ਕੁਛ ਵੀ ਕਰ ਸਕਦੀ ਹੈ। ਵੇਖ ਲਓ ਫਿਲਮ ਦੇ ਵਿੱਚ ਉਹ ਅਗਲਾ ਪਹਿਲਾਂ ਸਮਾਨ ਢੋਂਦਾ, ਫਿਰ ਕਿਰਾਏ ਤੇ ਬੱਸ ਲੈਂਦਾ, ਫਿਰ ਉਹ ਆਪਣੀ ਬੱਸ ਲੈਂਦਾ। ਇੱਕ ਬੱਸ ਤੋਂ ਕਿੰਨੀਆਂ ਬੱਸਾਂ, ਮਤਲਬ ਕਿ 2 ਘੰਟੇ ਦੀ ਫਿਲਮ ਚ ਨਾ ਉਹਦੀ ਐਡੀ ਬੜੀ ਟਰਾਂਸਪੋਰਟ ਪੈ ਜਾਂਦੀ ਹੈ। ਮੈਂ ਕਹਿੰਦਾ ਜਲੰਧਰ ਦੀ ਜਿਹੜੀ ਕਰਤਾਰ ਬੱਸ ਉਹ ਪਿੱਛੇ ਪੈ ਜਾਏ। ਇੰਨੀਆਂ ਬੱਸਾਂ ਉਹਦੀਆਂ ਤੇ ਉਹਦੀ ਜਿਹੜੀ ਜਨਾਨੀ ਉਹ IAS ਬਣ ਜਾਂਦੀ ਹੈ। ਹਾਂ ਤਾਇਆ DC ਲੱਗ ਜਾਂਦੀ ਹੈ। ਤੇ ਫਿਰ ਵੀ ਉਹਦੀ ਬੱਸ ਦਾ ਚਲਾਨ ਹੋ ਸਕਦਾ, ਕਿਉਂ? ਕਿਉਂਕਿ ਉਹ ਇਮਾਨਦਾਰ ਹੈ, ਉਹਨੇ ਆਪ ਕਰਵਾਣਾ ਹੈ। ਇਹ ਇੰਨੀ ਜ਼ਿਆਦਾ ਇਮਾਨਦਾਰੀ ਫਿਲਮਾਂ 'ਚ ਕਿੱਥੋਂ ਆ ਜਾਂਦੀ ਹੈ? ਪਤਾ ਨਹੀਂ ਤਾਇਆ, ਮੈਨੂੰ ਵੀ ਸਮਝ ਨਹੀਂ ਆਉਂਦੀ। ਪਰ ਗੱਲ ਜੋ ਵੀ ਹੈ, ਇਹ ਸੂਰਯਵੰਸ਼ਮ ਫਿਲਮ ਮੈਨੂੰ ਲੱਗਦਾ ਹੈ ਕਿ ਨਾ ਮਤਲਬ ਹਰ ਇੱਕ ਇੰਡੀਅਨ ਨੇ ਜ਼ਰੂਰ ਵੇਖੀ ਹੈ, ਕਿਉਂਕਿ ਸੈਟ ਮੈਕਸ ਤੇ ਚੱਲਦੀ ਹੈ। ਮੈਂ ਕਹਿੰਦਾ ਪਿਆ, ਮੈਂ ਜਦੋਂ ਮੈਂ ਜੰਮਿਆ ਹਸਪਤਾਲ 'ਚ TV ਸੀ, ਉੱਥੇ ਸੂਰਯਵੰਸ਼ਮ ਹੀ ਆ ਰਹੀ ਸੀ। ਮੈਂ ਆਪ ਦੇਖੀ ਹੈ। ਇੰਨੀ ਵੀ ਪੁਰਾਣੀ ਨਹੀਂ आता। ਰਹਿਣ ਤੂੰ ਹੀਰਾ ठाकुर ਦੀ ਦਾੜੀ ਲੰਬੀ ਜੀ। ਅੱਛਾ ਹੀਰਾ ठाकुर ਦੀ ਕੀ ਬਾਤ ਹੈ? ਮਤਲਬ ਕਿ ਇੱਕ ਸਰਪੰਚ ਉਹਨੂੰ SSP ਖੜੇ ਹੋ ਕੇ ਗੱਲ ਕਰਦਾ ਪਿਆ। ਉਹ ਜਿਹੜਾ ਆਇਆ ਉਹ ਆਪਣੇ ਆਪ ਦੇ ਵਿੱਚ ਸਰਕਾਰ ਵਾਹ ਤੇਰੇ ਬੰਦਾ ਪੁੱਛੇ ਤੂੰ ਬੜਾ ਮਾਮਾ ਹੱਦ ਹੋ ਗਈ ਹੈ ਤੂੰ ਸਦਾ। ਵੈਲਕਮ ਬੈਕ। ਹੁਣ ਗੱਲ ਕਰਦੇ ਆ ਹਸਬੈਂਡ ਐਪਰੀਸੀਏਸ਼ਨ ਡੇ ਦੀ। ਹਸਬੈਂਡ ਐਪਰੀਸੀਏਸ਼ਨ ਡੇ ਵੈਸੇ ਇਹ ਦਿਨ ਵੀ ਹੁੰਦਾ, ਮਤਲਬ ਮੈਨੂੰ ਅੱਜ ਪਹਿਲੀ ਵਾਰ ਤੇਰੇ ਮੂੰਹੋਂ ਪਤਾ। ਮੈਂ ਦੱਸਦਾ, ਮੈਂ ਦੋਸਤਾਂ ਨੂੰ ਫੋਨ ਲਾਇਆ। ਮੈਂ ਕਿਹਾ ਚਲੋ ਅੱਜ ਨਾ ਮੈਂ ਇੱਕ ਕੰਟੈਸਟ ਖੇਲਾਂਗਾ। ਆਪਣੇ ਦੋਸਤਾਂ ਨੂੰ ਫੋਨ ਲਾ ਪੁੱਛਿਆ ਮੈਂ ਕਿਹਾ ਹਸਬੈਂਡ ਐਪਰੀਸੀਏਸ਼ਨ ਡੇ ਹੈਗਾ ਅੱਜ, ਤੁਹਾਨੂੰ ਤੁਹਾਡੀ ਵਾਈਫ ਨੇ ਲਾਸਟ ਕਦੋਂ ਐਪਰੀਸ਼ੀਏਟ ਕੀਤਾ ਸੀ? ਸਾਰਿਆਂ ਨੇ ਮੋਸਟਲੀ ਕਿਹਾ ਕਿ ਲਾਕਡਾਊਨ 'ਚ। ਇੱਕ ਤੇ ਕਹਿੰਦਾ ਮੈਂ ਪੋਚੇ ਲਾਂਦਾ ਪਿਆ ਸੀ, ਕਹਿੰਦਾ ਮੈਂ ਰਗੜ ਕੇ ਪੋਚਾ ਲਾਇਆ, ਮੇਰੀ ਵਾਈਫ ਤੇ ਲੱਗ ਕੇ ਡਿੱਗ ਗਈ। ਪਹਿਲਾਂ ਉਹਨੇ 4 ਗਾਲਾਂ ਕੱਢੀਆਂ ਮੈਨੂੰ, ਫਿਰ ਉਹਨੇ ਮੈਨੂੰ ਕਿਹਾ ਕਿ ਇੰਨਾ ਸੋਹਣਾ ਪੋਚਾ ਮੇਰੀ ਕੰਮ ਵਾਲੀ ਵੀ ਨਹੀਂ ਲਾਂਦੀ। ਤੇ ਉਹ ਕਨਫਿਊਜ਼ ਹੋ ਗਿਆ ਕਿ ਮੈਂ ਤਾਰੀਫ ਸਮਝਾਂ ਕਿ ਬੇਇੱਜ਼ਤੀ ਸਮਝਾਂ। ਇੱਕ ਬਿੱਟਰ ਨੂੰ ਹੋਰ ਫੋਨ ਲਾਇਆ। ਮੈਂ ਕਿਹਾ ਤੈਨੂੰ ਕਦੇ ਏਦਾਂ ਹੋਇਆ? ਕਹਿੰਦਾ ਮੈਂ ਦੱਸਦਾ ਪਿਆ ਵਾਂ, ਕਹਿੰਦਾ ਇੰਡੀਆ 'ਚ ਅੱਛੇ ਦਿਨ ਤੇ ਵਾਈਫ ਵੱਲੋਂ ਤਾਰੀਫ। ਇਹਦਾ ਇੰਤਜ਼ਾਰ ਕਰਦੇ ਸਾਡੀ ਪੀੜੀ ਤੇ ਏਦਾਂ ਹੀ ਮਰ ਜਾਣੀ ਹੈ।
ਪਰ ਆਣਾ ਕੁਝ ਵੀ ਨਹੀਂ ਤਾਇਆ ਪਰ ਏਦਾਂ ਨਹੀਂ ਹੈ, ਬਹੁਤ ਸਾਰੀਆਂ ਵਾਈਫਸ ਆਪਣੇ ਹਸਬੈਂਡਸ ਨੂੰ ਕਰਦੀਆਂ ਨੇ ਅਪਰੀਸ਼ੀਏਟ। ਜਦੋਂ ਕਿਤੇ ਵਧੀਆ ਜੀ ਕੁਕਿੰਗ ਕਰਕੇ ਲੈ ਕੇ ਆਉਂਦੇ ਨੇ ਉਹ, ਜਦੋਂ ਕਿਤੇ ਘੁਮਾਣ ਫਿਰਾਣ ਲੈ ਕੇ ਜਾਂਦੇ ਨੇ, ਜਦੋਂ ਕਿਤੇ ਕੋਈ ਡਰੈਸ ਕੋਈ ਸਰਪ੍ਰਾਈਜ਼ ਗਿਫਟ ਮਿਲਦਾ ਹੈ ਘੁਮਾਣ ਫਿਰਾਣ ਤੇ ਇਹ ਤਾਈ ਨੂੰ ਮੈਂ ਲੈ ਕੇ ਗਿਆ। ਮੈਂ ਕਹਿੰਦਾ ਮਹਿੰਗਾ ਖਾਣਾ ਖਵਾਇਆ, ਮਹਿੰਗੀ ਡਰੈਸਾਂ ਦਵਾਈਆਂ। ਮੈਂ ਕਹਿੰਦਾ ਲਗਭਗ ਮੈਂ $20,000 ਖਰਚ ਕੇ ਆਇਆ ਉੱਤੇ। ਤਾਇਆ ਕਮ ਔਨ, $20,000। ਆਹੋ ਟੈਂਟ ਚ ਘਰ ਆ ਕੇ ਪਤਾ ਕੀ ਕਹਿੰਦੀ, ਬਾਕੀ ਸਭ ਠੀਕ ਸੀ, ਗੋਲ ਗੱਪੇ ਨਹੀਂ ਖਵਾਏ, ਮਜ਼ਾ ਨਹੀਂ ਆਇਆ। 20 ਦੇ ਗੋਲ ਗੱਪਿਆਂ ਤੇ ਗੱਲ ਆ ਕੇ ਮੁੱਕ ਗਈ। ਦੇਖ ਉੱਥੇ $20,000 ਨਹੀਂ ਵਿਖਿਆ। ਜਨਾਨੀਆਂ ਨੂੰ ਖੁਸ਼ ਕਰਨਾ ਨਾਮੁਮਕਿਨ ਹੈ। ਰੱਬ ਤੋਂ ਖੁਸ਼ ਨਹੀਂ ਹੋਈ, ਉਹਨੇ ਫਿਰ ਦੁਨੀਆ ਚ ਭੇਜਤੀ। ਦੇਖੋ ਰੱਬ ਨੇ ਬੜੀ ਵਧੀਆ ਕੁਦਰਤ ਬਣਾਈ ਹੈ ਨਾ, ਫਿਰ ਉਹਨਾਂ ਨੇ ਬੰਦੇ ਬਣਾਏ ਕਿ ਜਾ ਕੇ ਕੁਦਰਤ ਦਾ ਧਿਆਨ ਰੱਖੋ। ਫਿਰ ਰੱਬ ਨੇ ਔਰਤ ਬਣਾਈ, ਥੱਲੇ ਭੇਜੀ ਕਿ ਬੰਦੇ ਭੇਜਦਾ ਕਿ ਤੰਗ ਕਰ ਉਹਨਾਂ ਨੂੰ। ਫਿਰ ਉਸ ਤੋਂ ਬਾਅਦ ਰੱਬ ਨੇ ਇਮਰਾਨ ਹਾਸ਼ਮੀ ਬਣਾਇਆ। ਪਲੀਜ਼ ਕਹਿੰਦਾ ਦੁਨੀਆ ਬਹੁਤ ਖੂਬਸੂਰਤ। ਵੈਲਕਮ ਬੈਕ ਆ ਚਾਰੇ ਪਾਸੇ ਵਿੱਚ ਵਨ ਐਂਡ ਓਨਲੀ ਵਰਲਡ ਫੇਮਸ ਤਾਇਆ ਸ਼ੌਂਕੀ ਤੇ ਇੰਡੀਆ ਚ। ਹੌਲੀ ਤਾਇਆ, ਕੋਲ ਹੀ ਬੈਠੀ ਆ। ਉੱਚੀ ਗੱਲ ਹੈ। ਹਾਂ 2 ਲੱਖ ਦੇ ਕੋਲ ਕੋਵਿਡ ਕੇਸ ਪਹੁੰਚ ਗਏ। ਇਹ ਉੱਚੀ ਨਹੀਂ, ਚਿੰਤਾਜਨਕ ਗੱਲ ਹੈ। ਤਾਇਆ ਤੇ ਉੱਚੀ ਬੋਲਣਾ ਕਿ ਚਿੰਤਾ ਹੋਵੇ ਲੋਕਾਂ ਨੂੰ। ਇਨਫੈਕਟ ਡਰਾਉਣੀ ਗੱਲ ਹੈ ਤਾਇਆ, ਬਹੁਤ ਜ਼ਿਆਦਾ ਇਹ। ਇੱਕ ਪਾਸੇ ਆ ਜਿਹੜੇ ਯੂਪੀ ਵਾਲੇ ਮੁੱਖ ਮੰਤਰੀ ਵੀ ਕੋਵਿਡ ਪੋਜ਼ਿਟਿਵ ਆ ਗਏ। ਦੂਜੇ ਪਾਸੇ ਇੱਕ ਮੁੱਖ ਮੰਤਰੀ ਨੇ ਕਿਹਨੇ ਕਿਹਾ ਸੀਗਾ ਕਿ ਜੈ ਗੰਗਾ ਮਈਆ ਉੱਥੇ ਇਸ਼ਨਾਨ ਕਰੋ, ਕੋਵਿਡ ਨਹੀਂ ਹੋਏਗਾ। ਮੁੱਖ ਮੰਤਰੀ ਹਾਂ, ਤੇ ਉੱਥੇ ਹੀ ਜਾ ਕੇ ਮੈਂ ਸੁਣਿਆ ਸਾਧੂਆਂ ਸਮੇਤ ਕਿੰਨੇ ਕੇਸ ਨਿਕਲ ਆਏ। ਬਿਲਕੁਲ ਤਾਇਆ। ਹੈ ਨਾ, ਹੁਣ ਮੈਨੂੰ ਸਮਝਾਓ, ਪਹਿਲਾਂ ਹਰਿਦੁਆਰ ਦੇ ਕੋਲ ਇੰਨਾ ਕੁਝ ਹੋ ਗਿਆ, ਹੁਣ ਬਾਬੇ ਰਾਮਦੇਵ ਦੀ ਕੋਰਨਲ ਕਿਉਂ ਨਹੀਂ ਪਹੁੰਚੀ ਉੱਥੇ? ਪਤਾ ਨਹੀਂ ਤਾਇਆ, ਬਟ ਦ ਥਿੰਗ ਇਜ਼ ਮੈਨੂੰ ਇਹ ਲੱਗਦਾ ਹੁੰਦਾ ਕਿ ਧਰਮ ਦੇ ਨਾਂ ਤੇ ਕਿੰਨੀ ਦੇਰ ਸਿਆਸਤ ਕਰਦੇ ਰਹੋਗੇ ਤੁਸੀਂ। ਮੈਂ ਉਹੀ ਕਹਿਣਾ ਪਿਆ ਮੈਂ ਕਿ ਭਾਰਤ ਦੀ ਪ੍ਰੋਬਲਮ ਪਤਾ ਕੀ ਆ? ਕੀ? ਇਹ ਧਰਮਾਂ ਦੇ ਨਾਮ ਤੇ ਵੰਡਿਆ ਹੋਇਆ। ਗੱਲ ਸਹੀ ਹੈ। ਅਮਰੀਕਨਸ ਦੀ ਮੈਂ ਗੱਲ ਕਰਦਾ। ਮੇਰਾ ਨਾ ਇੱਕ ਦੋਸਤ, ਉਹਦੀ ਬੇਟੀ ਹੈ, ਉਹ ਹੈਗੇ ਜਦ ਵੈਸੇ ਇੰਡੀਆ ਤੋਂ, ਉਹਨੂੰ ਵੈਸੇ ਪੁੱਛਿਆ ਮੈਂ ਕਿਹਾ ਤੂੰ ਆਪਣਾ ਤੇਰਾ ਰਿਲੀਜਨ ਕੀ ਹੈ? ਉਹ ਕਹਿੰਦੀ ਆਈ ਐਮ ਅਮਰੀਕਨ। ਵਾਓ। ਕਿਉਂ ਇੱਥੇ ਜੰਮੀ ਪਲੀ ਹੈ। ਉਹਨਾਂ ਲਈ ਦੇਸ਼ ਨੈਸ਼ਨੈਲਿਟੀ ਉਹ ਧਰਮ ਹੈ। ਸਾਡੇ ਇੱਥੇ ਇੰਡੀਅਨ ਹੈਗਾ, ਉਹ ਦੇਖਣ ਨਾ ਲਿਖਣ। ਮੈਂ ਹਿੰਦੂ ਆ, ਮੈਂ ਸਿੱਖ ਆ, ਮੈਂ ਮੁਸਲਮਾਨ ਆ, ਮੈਂ ਮਜਬੀ ਸਿੱਖ ਆ, ਮੈਂ ਇਹ ਆ, ਮੈਂ ਉਹ ਆ, ਸਭ ਕੁਝ ਲਿਖਣਗੇ। ਇੰਡੀਅਨ ਲਿਖਣ ਲੱਗੇ ਸ਼ਰਮ ਆਉਂਦੀ। ਇਸੇ ਦਾ ਫਾਇਦਾ ਸਰਕਾਰ ਚੱਕਦੀ ਆ। ਤਾਇਆ ਜਿੰਨੀ ਸਿਆਣੀ ਗੱਲ ਅੱਜ ਤੂੰ ਕਰੀ ਜਾ ਰਿਹਾ ਨਾ, ਮੈਨੂੰ ਲੱਗਦਾ ਕਿ ਹੋਰ ਤੇਰੀ ਕੋਈ ਖੜਾਂਗਾ। ਨਹੀਂ ਅੱਜ ਮੈਂ ਤਾਇਆ ਐਪਰੀਸੀਏਸ਼ਨ ਡੇ ਬਣਾ ਦੇਣਾ ਇਹਨੂੰ। ਚਲੋ ਬੰਦਾ ਜੋ ਹਸਬੈਂਡ ਤੇ ਵੈਸੇ ਜੈਕਲੀਨ ਦਾ ਫੋਨ ਆਇਆ। ਜੈਕਲੀਨ ਨੇ ਬਹੁਤ ਐਪਰੀਸ਼ੀਏਟ 70% ਉਹਦਾ ਵੀ ਤਾਂ ਹਸਬੈਂਡ ਹੀ ਆ। ਮੈਂ ਕਹਿੰਦਾ ਪਿਆ ਮੈਂ ਨਹੀਂ ਤੂੰ 85% ਲਾ ਕੇ ਚੱਲ। ਓਕੇ ਰਿਮੇਨਿੰਗ 15% ਮੈਂ ਮੋਨੀ ਰੋਏ ਜਾਵਾਂ। ਤਾਇਆ ਤੇਰੇ ਲਈ ਗੱਲਾਂ ਚੰਗੀਆਂ ਨੇ ਭਲਾ? ਕਿਉਂ ਕੁਝ ਮਾੜਾ ਜਿਹਾ ਖੁਸ਼ੀ ਵਾਕਈ ਤੈਨੂੰ ਐਪਰੀਸ਼ੀਏਟ ਨਹੀਂ ਕਰਨਾ ਚਾਹੀਦਾ। ਖੁਸ਼ੀ ਮਿਲਦੀ ਤੇ ਕੀ ਮਾੜਾ? ਤੈਨੂੰ ਖੁਸ਼ੀ ਇੱਕ ਥਾਂ ਤੋਂ ਕਿਉਂ ਨਹੀਂ ਮਿਲਦੀ? ਮੈਂ ਜਦੋਂ ਉਹਦੇ ਕੋਲ ਜਾਂਦਾ ਨਾ ਮੋਨੀ ਰਾਏ ਕੋ, ਮੈਂ ਨਾਗਿਨ ਡਾਂਸ ਕਰਕੇ ਦਿਖਾਉਂਦੀ ਹੈ। ਇੱਕ ਉਹਦੇ ਫਨ ਇੰਨੇ ਖਲੇਰਦੀ ਤਾਂ ਬੋਲੇ ਡੇ ਵੱਡੇ ਮਤਲਬ ਉਹਦੇ ਬੋਲੇ ਡੇ ਵੱਡੇ ਉਹਨੇ ਕਰਾ ਲਏ ਨੇ। ਮੈਂ ਕਹਿੰਦਾ ਵਾ ਬੁੱਲਾ ਨਾਲ ਟਰੈਕਟਰ ਖਿੱਚ ਲੈਂਦੀ ਹੈ। ਤਾਇਆ ਇਹ ਸਟਾਈਲ ਆ। ਟਰੈਕਟਰ ਖਿੱਚਣਾ? ਉਹ ਨਹੀਂ, ਬੁੱਲ ਵੱਡੇ ਕਰਾਉਣਾ। ਇਹ ਕਿਹੜਾ ਵੱਡਾ ਸਟਾਈਲ ਹੋਇਆ? ਅੱਜ ਕੱਲ ਟ੍ਰੈਂਡ ਕਰ ਲਿਪਸਟਿਕ ਨਹੀਂ ਲੱਗ ਜਾਂਦੀ ਗੋਡੇ ਤੇ ਮੈਨੂੰ ਲੱਗਦਾ ਏਸ਼ੀਅਨ ਪੇਂਟ ਲਾਣਾ ਪਿਆ। ਯੈਸ। ਆਪਾਂ ਜਿਹੜੀ ਗੱਲ ਕਰ ਰਹੇ ਸੀ ਤੈਨੂੰ ਕੀ ਲੱਗਦਾ ਦੁਨੀਆ ਦਾ ਕੋਈ ਵੀ ਹਸਬੈਂਡ ਖੁਸ਼ ਨਹੀਂ ਹੈ? 90% ਤੇ ਨਹੀਂ ਹੈ। ਕਿਉਂ ਲੱਗਦਾ? 80% ਪ੍ਰੀਟੈਂਡ ਕਰਦੇ ਕਿ ਹੈਗੇ ਆ। ਓਕੇ। 10% ਦੁਖੀ ਨੇ ਪਰ ਬਚਾਤੇ ਨਹੀਂ। ਹਾਂ, ਤੇ ਬਾਕੀ 10%? ਉਹ 10% ਜਿਹੜੇ ਹੈਗੇ ਆ ਨਾ, ਉਹ ਮੋਹ ਅਵਸਥਾ ਧਾਰ ਚੁੱਕੇ ਹੋਏ ਆ। ਉਹਨਾਂ ਨੇ ਆਪਣੇ ਮਨ ਦੇ ਵਿੱਚ ਅਵਸਥਾ ਬਣਾ ਲਈ ਹੈ ਕਿ ਇਹ ਸਭ ਮੋਹ ਮਾਇਆ ਹੈ। ਕਿਸੇ ਤੋਂ ਉਮੀਦ ਲਾਣੀ ਜਾਂ ਕਿਸੇ ਦੀ ਉਮੀਦ ਜਗਾਣੀ ਇਹ ਕੰਕੋਰ ਪਾਪ ਹੈ। ਤੇ ਦੁਨੀਆ 'ਚ ਬੰਦਾ ਇਕੱਲਾ ਆਇਆ, ਉਹਨੇ ਇਕੱਲਾ ਹੀ ਮਰ ਜਾਣਾ ਹੈ। ਤਾਇਆ ਮੁੜਿਆ ਵਾਪਸ, ਤੂੰ ਕਿੱਥੇ ਗਵਾਚ ਜਾਣਾ ਹੁੰਦਾ? ਮੈਂ ਤਾਂ ਇਹ ਕਹਿ ਰਹੀ ਸੀ ਤੇਰੇ ਹਿਸਾਬ ਨਾਲ ਬੰਦੇ ਨੂੰ ਵਿਆਹ ਕਰਾਉਣਾ ਚਾਹੀਦਾ। ਮੇਰੇ ਹਿਸਾਬ ਨਾਲ ਦੇਖੋ ਜੀ, ਵਿਆਹ ਕਰਵਾਓ ਪਰ ਪਹਿਲਾਂ ਆਪਣੀ ਇੰਸ਼ੋਰੈਂਸ ਕਰਾਓ। ਮਤਲਬ ਕਿ ਦੇਖੋ ਜੀ, ਹੈ ਤਾਂ ਖੁਦ ਖੁਸ਼ੀ ਕਰਨੀ ਵੀ ਪੈਂਦੀ ਆ, ਕਿਉਂਕਿ ਦੇਖੋ ਜੀ ਛੜਿਆਂ ਦੀ ਵੀ ਜੂਨ ਬੁਰੀ ਹੈ ਤੇ ਵਿਆਹਾਂ ਦੀ ਤੇ ਮੈਂ ਕਿਹਾ ਹੀ ਬੋਲਾਂ। ਤਾਂ ਹੀ ਤਾਂ ਗਾਣਾ ਆਇਆ ਸੀ, ਚੁੱਲ੍ਹੇ ਅੱਗ ਨਾ ਕੜੇ ਦੇ ਵਿੱਚ ਪਾਣੀ, ਚੁੱਲ੍ਹੇ ਅੱਗ ਨਾ ਕੜੇ ਦੇ ਵਿੱਚ ਪਾਣੀ। ਛੜੇ ਅੱਜ ਜੂਨ ਬੁਰੀ, ਅੱਜ ਘੜੇ 'ਚ ਪਾਣੀ ਨਹੀਂ, ਦੁੱਧ 'ਚ ਮਧਾਣੀ ਨਹੀਂ। ਇਹ ਹਾਲਤ ਵਿਆਹਾਂ ਦੀ ਵੀ ਹੁੰਦੀ ਹੈ। ਘੜੇ 'ਚ ਪਾਣੀ ਵੀ ਹੁੰਦਾ, ਦੁੱਧ 'ਚ ਮਧਾਣੀ ਵੀ ਹੁੰਦੀ ਹੈ, ਤੇ ਮੈਂ ਕਿਹਾ ਚੁੱਲ੍ਹੇ ਦੇ ਵਿੱਚ ਅੱਗ ਵੀ ਹੁੰਦੀ ਹੈ। ਤੇ ਫੂਕਾ ਵੱਡਾ ਹੀ ਮਾਰ ਰਿਹਾ ਹੁੰਦਾ। ਫੇਰ ਕੀ ਤਾਇਆ, ਤੂੰ ਤਾਂ ਮਤਲਬ ਇੰਨੇ ਵੱਡੇ ਇਸ਼ੂਜ਼ ਕ੍ਰੀਏਟ ਕਰ ਲੈਣਾ ਨਾ ਆਪਣੇ ਆਪ ਹੀ, ਜੇਕਰ ਆਪਣੀ ਵਾਈਫ ਦੀ ਮਦਦ ਕਰ ਦਿੱਤੀ। ਮਦਦ ਹੋਰ ਚੀਜ਼ ਹੁੰਦੀ ਹੈ। ਮਦਦ ਹੁੰਦਾ ਹੈ once in a while we will work together. What do you mean ਤਾਇਆ? ਇਸ ਗੱਲ ਤੇ ਮੈਂ ਤੇਰੇ ਨਾਲ ਬਿਲਕੁਲ ਸਹਿਮਤ ਨਹੀਂ ਆ। ਜੇ ਹੁਣ ਅੱਜ ਕੱਲ ਵਾਈਫs ਵੀ ਇੱਕ ਮਿੰਟ, ਮਦਦ ਦੀ ਪਰਿਭਾਸ਼ਾ ਕੀ ਹੁੰਦੀ ਹੈ? ਮਦਦ is not ਮਦਦ। ਮੇਰੇ ਕਹਿਣ ਦਾ ਮਤਲਬ ਕਿ ਜਦੋਂ ਤੁਸੀਂ ਇਕੱਠੇ ਰਹਿੰਦੇ ਹੋ
ਇਕੱਠੇ ਇੱਕੋ ਜਿਹਾ ਕੰਮ ਡਿਵਾਈਡ ਕਰ ਲਿਓ। ਹਾਂ, ਮਿਲ ਕੇ ਕਰ ਲਿਓ। ਹਮ ਇੱਕ ਜਣਾ ਰੋਟੀ ਬਣਾ ਦੇ, ਇਹਨੂੰ ਕਹਿੰਦੇ ਨੇ ਕੋਆਰਡੀਨੇਸ਼ਨ। ਯੈਸ। ਅੱਛਾ, ਇੱਕ ਗੱਡੀ ਦੇ 2 ਪਹੀਏ ਚੱਲਦੇ ਪਏ ਆ, ਗੱਡੀ ਚੱਲ ਰਹੀ ਹੈ। ਜੇ ਇੱਕ ਪਹੀਆ ਕਹੇ ਮੈਂ ਹੋਈ ਜਾਮ ਗਿਆ ਵਾ, ਤੇ ਦੂਜਾ ਪਹੀਆ ਕੀ ਕਰ ਲੇਗਾ? ਉਹ ਜੇ ਪਈ ਰਹਿੰਦੀ ਬੈੱਡ ਤੇ ਐ ਵਿੰਗੀ ਹੋ ਕੇ, ਉਹ ਤੇ ਐ ਲੱਗਦਾ ਨਜਵੇਂ ਕੀ ਕਿਤੇ ਨੇ ਪਿੰਡੋਂ ਖੇਤਾਂ ਦੇ ਡੋਨਾ ਚੁੱਕ ਕੇ ਥੱਲੇ ਮਾਰਿਆ। ਆਟਾ ਤੱਕ ਨਹੀਂ ਕਦੀ ਗੁੰਨ ਕੇ ਦਿੱਤਾ ਉਹਨੇ ਮੈਨੂੰ। ਤੇ ਉਹ ਵਾਲਾ ਵਿਆਹ ਤੋਂ ਬਾਅਦ ਮਾਸਟਰ ਸ਼ੈਫ ਬਣ ਕੇ ਰਹਿ ਗਿਆ ਮੈਂ। ਕੋਈ ਨਹੀਂ ਤਾਇਆ, ਇਟਸ ਓਕੇ। ਨਹੀਂ ਇਟਸ ਓਕੇ। ਆਓ ਬੰਦੇ ਨੂੰ ਤੇ ਇਹੀ ਇਟਸ ਓਕੇ, ਫਿਰ ਕਾਹਦਾ ਹੱਸ। ਲਓ ਜੀ, ਆ ਗਏ ਆ ਤੇ ਪੂਰਾ ਗਾਹ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਕਰੋਨਾ ਦਾ ਬਹੁਤ ਕਹਿਰ ਹੈ ਦੁਨੀਆ, ਬਹੁਤ ਕਹਿਰ ਹੈ, ਬਹੁਤ ਜ਼ਿਆਦਾ ਕਹਿਰ ਹੈਗਾ। ਮੈਂ ਕਹਿੰਦਾ ਜਮਾ ਹੀ ਜ਼ਹਿਰ ਹੈਗਾ। ਹਾਂ। ਮੇਰਾ ਇੱਕ ਮਿੱਤਰ ਹੈ, ਹਾਂ, ਉਹ ਬੰਦੇ ਨੇ ਇੰਨੀ ਪ੍ਰੀਕਾਸ਼ਨ ਲਈ, ਇੰਨੀ ਜ਼ਿਆਦਾ ਪ੍ਰੀਕਾਸ਼ਨ, ਹੱਦੋਂ ਵੱਧ ਲੈ ਲਈ ਪ੍ਰੀਕਾਸ਼ਨ। ਓਕੇ। ਹੁਣ ਕਰੋਨਾ ਕਰਾ ਲਿਆ। ਤਾਇਆ ਪ੍ਰੀਕਾਸ਼ਨ ਲੈਣ ਦੇ ਬਾਵਜੂਦ ਵੀ ਕਰੋਨਾ ਕਿਵੇਂ ਹੋ ਗਿਆ? ਕਿਉਂਕਿ ਜ਼ਿਆਦਾ ਵਹਿਮ ਵੀ ਨਾ ਬੰਦੇ ਨੂੰ ਲੈ ਪੈਂਦਾ। ਹੁਣ ਮੈਂ ਦੱਸਦਾ, ਬੰਦਾ ਨਾ ਜਦੋਂ ਵੀ ਮੈਂ ਮਿਲਣਾ ਉਹਨੂੰ, ਉਹਨੇ ਮੂੰਹ ਤੇ ਰੁਮਾਲ ਬੰਨਿਆ ਹੋਣਾ। ਓਕੇ। ਮੂੰਹ ਮੈਨੂੰ ਭੋਲੀ ਕੀ ਸ਼ਕਲ ਉਹਦੀ ਕੈਸੀ ਹੈ। ਮੈਨੂੰ ਮੇਰਾ ਦੋਸਤ ਕਹਿੰਦਾ ਤੇਰੇ ਦੋਸਤ ਦਾ ਮੈਂ ਨਾਮ ਬੜਾ ਸੁਣਿਆ, ਕਿੱਦਾਂ ਦਾ ਦੇਖਣ ਨੂੰ ਲੱਗਦਾ। ਮੈਂ ਕਿਹਾ ਚਿੱਟਾ ਲੱਗਦਾ। ਮੈਂ ਤੇ ਭੁੱਲ ਗਿਆ ਉਹ ਰੁਮਾਲ ਦੇ ਮਗਰਲੇ ਪਾਸੇ ਹੈ ਕੀ। ਓਕੇ। ਉਹ ਤੇ ਐ, ਮੈਂ ਸਹੀ ਕਹਾਂ, ਉਹਨੂੰ ਮੈਂ ਦੇਖਦਾ ਨਾ, ਮੈਨੂੰ ਸੱਚੀ, ਮੈਂ ਜਦੋਂ ਵੀ ਕੋਈ ਅਖਬਾਰ ਨਹੀਂ ਪੜਦਾ ਗਿਰੋਹ ਕਾਬੂ ਕੀਤਾ ਗਿਆ, ਉਹਨੂੰ ਦੇਖਦਾ ਤੇ ਇੱਕੋ ਜਿਹੇ ਲੱਗਦੇ ਮੈਨੂੰ। ਚੱਲ ਤਾਇਆ, ਪਰ ਗੱਲ ਇਹ ਹੈ ਪ੍ਰੀਕਾਸ਼ਨਸ ਲੈਣੇ ਚਾਹੀਦੇ ਨੇ। ਹਾਂ, ਪਰ ਸ਼ਹਾਦਾ ਲਓ ਨਾ। ਹਾਂ, ਗੱਲ ਇਹ ਹੈ ਵੀ ਤੁਹਾਡੇ ਅੰਦਰ ਥੋੜੀ ਜੀ ਹਿੰਮਤ ਵੀ ਹੋਣੀ ਚਾਹੀਦੀ ਹੈ, ਥੋੜਾ ਜਿਹਾ ਸਾਈਕੋਲੋਜੀਕਲੀ ਆਪਣੇ ਆਪ ਨੂੰ ਸਟਰੋਂਗ ਰੱਖਣ ਦੀ ਲੋੜ ਹੈ। ਬਿਲਕੁਲ। ਕਿਉਂਕਿ ਆਪਾਂ ਦੇਖਿਆ ਜਦੋਂ ਕਰੋਨਾ ਮਹਾਮਾਰੀ ਪਿਛਲੇ ਸਾਲ ਸਿਖਰਾਂ ਦੇ ਉੱਪਰ ਸੀ, ਉਸ ਵੇਲੇ ਵੀ ਬਹੁਤ ਸਾਰੇ ਲੋਕ ਡਰਦੇ ਮਾਰੇ ਬਿਮਾਰ ਹੁੰਦੇ ਗਏ। ਮੈਂ ਦੱਸਦਾ ਪਿਆ, ਇਹ ਬੰਦਾ ਇੰਨਾ ਵਹਿਮੀ, ਇਹ ਘਰੇ ਟੋਇਲਟ 'ਚ ਵੀ ਮੂੰਹ ਤੇ ਰੁਮਾਲ ਬੰਨ ਕੇ ਬਹਿੰਦਾ। ਇਹਦਾ ਸੀਗਾ ਕਿਤੇ ਐਨੀਵਰਸਰੀ, ਬੀਬੀ ਦੇ ਕੋਲ ਗਿਆ, ਮੂੰਹ ਤੇ ਰੁਮਾਲ ਬੰਨ ਕੇ ਗਿਆ। ਓਹੋ। ਉਹ ਅਗਲੀ, ਚਲੋ ਜੋ ਵੀ ਹੈ ਉਹਨਾਂ ਦਾ ਆਪਣਾ ਹਿਸਾਬ ਕਿਤਾਬ ਹੈ, ਪਰ ਬੀਬੀ ਕੋ ਰੁਮਾਲ ਬੰਨ ਕੇ ਕੌਣ ਜਾਂਦਾ? ਪਰ ਹੁਣ ਕੇਕ ਕੂਕ ਬੰਦੇ ਨੇ ਖਾਣਾ ਹੁੰਦਾ ਐਨੀਵਰਸਰੀ ਤੇ, 100 ਤਰ੍ਹਾਂ ਦੀਆਂ ਡਿਸ਼ਸ ਬਣੀਆਂ ਹੁੰਦੀਆਂ ਨੇ, ਕਿਵੇਂ ਖਵਾਇਆ ਹੋ ਇੱਕ ਦੂਜੇ ਨੂੰ? ਐਂਡ ਹਾਊ ਦਿਸ ਪੀਪਲ ਕੈਨ ਬੀ ਰੋਮਾਂਟਿਕ? ਤਾਇਆ, ਇਫ ਯੂ ਆਰ ਨੋਟ ਏਬਲ ਟੂ ਸੀ the face of each other, how they can romantic? ਤਾਇਆ ਮੁੜਿਆ, ਆਪਾਂ ਖਾਣ ਪੀਣ ਤੇ ਰਹੀਏ ਤੇ ਨਹੀਂ ਹੋਗਾ। ਕੇਕ ਵਿਆਹੇ ਵਾਲੇ ਨੇ ਯਾਰ, ਗੱਲ ਕਰ ਸਕਦੇ ਆ। ਕੇਕ ਤੇਰਾ ਖਾਣ ਵੱਲ ਧਿਆਨ ਹੈ। ਹਾਂ, ਤਾਈਓ ਫਿਰ ਹੁਣ ਮੈਂ ਕੀ ਬੋਲਣਾ, ਫਿਰ ਤੂੰ ਜਿਮ ਵੀ ਨਹੀਂ ਜਾਂਦੀ ਹੁਣ। ਯੈਸ। ਬੱਚੇ ਤਾਂ ਬਾਗੀਆਂ ਪਾਉਂਦੇ ਫਿਰਦੇ ਨੇ। ਕੀ ਬਣਦੇ ਫਿਰਦੇ ਨੇ? ਲੁੱਡੀਆਂ ਪਾਉਂਦੇ ਫਿਰਦੇ ਨੇ। ਕਾਹਦੇ ਵਾਸਤੇ? ਉਹ ਤਾਂ ਗਿਰਦਾ ਪਾਉਂਦੇ ਫਿਰਦੇ ਨੇ। ਇਹ ਗੁਰਦਾ ਕੀ ਹੁੰਦਾ? ਗਿਰਦਾ। ਇਹ ਕੀ ਹੈ? ਇਸ਼ਕ ਦਾ ਗਿਰਦਾ ਪੈਂਦਾ ਨਹੀਂ। ਹਾਂ, ਮੈਂ ਉਹੀ ਕਹਿਣਾ ਸੀਗਾ ਕਿ ਗਿਰਦਾ ਕੀ ਹੁੰਦਾ ਪੈਣ ਵਾਲਾ। ਗਿਰਦਾ ਤੈਨੂੰ ਨਹੀਂ ਪਤਾ ਤਾਇਆ? ਡਾਂਸ ਫਾਰਮ ਹੈ ਇੱਕ। ਇਹ ਚ ਕੀ ਕਰਦੇ ਆ? ਹੁਣ ਤੈਨੂੰ ਗਿਰਦਾ ਪਾ ਕੇ ਦਿਖਾ ਦਾਂ। ਮੈਂ ਲੱਗ ਐਕਸਪਲੇਨ ਕਰ ਦੇਣਾ। ਮੈਂ ਨਹੀਂ ਕਰ ਸਕਦੀ ਤਾਇਆ। ਭੰਗੜਾ ਪਤਾ ਹੈ ਕਿ ਇੱਕ ਬਾਹ ਉੱਪਰ ਇੱਕ ਬਾਹ ਵੱਖੀ ਤੇ। ਜ਼ਰੂਰੀ ਨਹੀਂ, ਭੰਗੜੇ 'ਚ ਦੋਵੇਂ ਬਾਹਾਂ ਵੀ ਉੱਪਰ ਹੋ ਸਕਦੀਆਂ ਨੇ ਤੇ ਦੋਵੇਂ ਹੇਠਾਂ ਵੀ ਹੋ ਸਕਦੀਆਂ ਨੇ। ਚਲੋ ਇੱਕ ਐਗਜ਼ਾਮਪਲ ਨਾਲ ਬੰਦਾ ਕਲੀਅਰ ਕਰ ਦਿੰਦਾ ਹੈ। ਗਿਰਦਾ ਕੀ ਹੁੰਦਾ? ਕੋਈ ਨਹੀਂ, ਤੁਹਾਨੂੰ YouTube ਤੇ ਮੈਂ ਦਿਖਾਉਂਗੀ ਗਿਰਦਾ ਕੀ ਹੁੰਦਾ। ਤੂੰ ਹੁਣ ਦੱਸਿਆ ਗਿਰਦਾ ਹੁੰਦਾ, ਮੈਂ ਤਾਂ ਸਾਰੀ ਉਮਰ ਗਾਣਾ ਹੀ ਬੋਲਿਆ, ਇਸ਼ਕ ਦਾ ਗੁਰਦਾ ਪੈਂਦਾ ਨਹੀਂ। ਗੁਰਦਾ ਨਹੀਂ ਹੁੰਦਾ ਤਾਇਆ। ਇਸ਼ਕ ਦਾ ਕਿਹੜਾ ਗੁਰਦਾ ਹੁੰਦਾ? ਅੱਜ ਕੱਲ ਹੁੰਦਾ ਹੈ। ਇਸ਼ਕ ਦੇ ਵਿੱਚ ਆਈਫੋਨ ਗਿਫਟ ਕਰਨਾ ਪੈਂਦਾ, ਉਹਦੇ ਵਾਸਤੇ ਗੁਰਦਾ ਦੇਣਾ ਪੈਂਦਾ। ਤੇ ਇਸ਼ਕ ਦਾ ਗੁਰਦਾ ਪੈਂਦਾ ਨਹੀਂ, ਤੇਰੇ ਇਸ਼ਕ ਦਾ ਗੁਰਦਾ ਪੈਂਦਾ। ਤੇ ਆਈਫੋਨ ਗੁਰਦਾ ਵੇਚ ਕੇ ਹੀ ਆਂਦਾ। ਨਹੀਂ, ਪਰ ਤੂੰ ਮੈਨੂੰ ਇਹ ਨਹੀਂ ਪੁੱਛਿਆ ਤਾਇਆ, ਜਿਹੜਾ ਸਵਾਲ ਪੁੱਛਣ ਵਾਲਾ ਸੀ ਹੋਰ ਹੀ ਗਿਰਦੇ 'ਚ ਫਸਿਆ ਫਿਰਦਾ ਹੈ। ਗੁਰਦਾ ਗਿਰਦਾ ਕਨਫਿਊਜ਼ ਕਰਦਾ ਮੈਨੂੰ। ਮੇਰੀ ਤੇ ਕਿਡਨੀ ਕਾਉ ਮਾਉ ਕਰਦੀ ਪਈ ਹੈ। ਤੈਨੂੰ ਇਹ ਨਹੀਂ ਲੱਗਦਾ ਤਾਇਆ ਵੀ ਤੂੰ ਜੰਮਿਆ ਹੀ ਕਨਫਿਊਜ਼ ਹੈ? ਨਹੀਂ, ਨਰਸ ਨੇ ਐਸ ਪਰ ਮਾਈ ਮੈਡੀਕਲ ਰਿਪੋਰਟ ਦੇ ਸੈਡ ਨਥਿੰਗ ਲਾਈਕ ਦੈਟ। ਅੱਛਾ, ਫਿਰ ਤੂੰ ਹਮੇਸ਼ਾ ਹੀ ਕਨਫਿਊਜ਼ ਕਿਉਂ ਰਹਿੰਦਾ? ਕਿਉਂਕਿ ਮੇਰੇ ਅੰਦਰ ਨਾ ਇੱਕ ਪ੍ਰਸ਼ਨਵਾਚੀ ਇਨਸਾਨ ਹੈਗਾ। ਉਹਦੇ ਚਪੇੜਾ ਲਾ ਕੇ ਬਿਠਾ ਲਾ ਤਾਇਆ, ਨਹੀਂ ਤਾਂ ਕਿਸੇ ਦਿਨ ਤੇਰੇ ਉਹਦੇ ਚਪੇੜਾ ਕਿਉਂ ਲਾਵਾਂ? ਉਹ ਕੇਜਰੀਵਾਲ ਹੈ। ਤਾਇਆ ਹੁਣ ਮੈਨੂੰ ਪੁੱਛ ਬੱਚੇ ਇੰਨੇ ਖੁਸ਼ ਕਿਉਂ ਨੇ? ਕਿਉਂਕਿ ਤੈਨੂੰ ਪਤਾ ਨਹੀਂ ਲੱਗਿਆ ਕੀ ਕਹਿੰਦੇ ਵੀ ਹੁਣ 8ਵੀਂ ਦੇ 5ਵੀਂ ਦੇ। ਆਹੋ ਸੱਚ, ਪੇਪਰ ਹੋ ਗਏ ਕੈਂਸਲ, ਤੋੜ ਕੇ ਸੁੱਟ ਦੋ ਪੈਨਸਲ ਕਿਉਂ ਤੋੜਨੀ? ਫੇਰ ਕੰਮ ਆ ਜਾਏਗੀ। ਨਹੀਂ, ਮੋਨਾ ਦੀ ਮੋਜ ਨਹੀਂ ਤਾਇਆ, ਦੇਖ ਹਾਲੇ ਸਿਰਫ 5ਵੀਂ 8ਵੀਂ 10ਵੀਂ ਦੇ ਪੇਪਰ ਕੈਂਸਲ ਹੋਏ ਨੇ ਨਾ, 12ਵੀਂ ਵਾਲੇ ਤਾਂ ਅੱਗੇ ਪਾਏ ਨੇ। ਤੇ ਕੋਈ ਨਹੀਂ, 2 ਸਾਲ ਬਾਅਦ ਹੀ ਆਣੇ ਉਹ 10ਵੀਂ ਵਾਲਿਆਂ ਲਈ। ਤੇ ਤਾਇਆ ਬੰਦਾ ਹੈਲਪ ਜਦ ਤੱਕ ਉਹਨੇ 11ਵੀਂ ਚ ਹੋਣਾ ਹੈ, ਜੋ ਕੋਵਿਡ ਦਾ ਹਾਲ ਚੱਲ ਰਿਹਾ, ਉਹਨਾਂ ਨੇ 11ਵੀਂ ਵੀ ਪੋਸਟਪੋਨ ਹੋਣੇ। ਮੈਂ ਪ੍ਰੈਕਟੀਕਲ ਗੱਲ ਕਰਦਾ। देयर इज नथिंग लाइक ਸ਼ੁਭ ਐਂਡ ਅਸ਼ੁਭ। ਠੀਕ ਹੈ ਨਾ? ਇਟ ਇਜ਼ ਆਲਵੇਜ਼ ਪ੍ਰੈਕਟੀਕੈਲਿਟੀ। ਨਹੀਂ, ਪ੍ਰੈਕਟੀਕੈਲਿਟੀ ਹੋਣੀ ਚਾਹੀਦੀ ਹੈ, ਪਰ ਗੱਲ ਇਹ ਹੈ ਕਿ ਇਸ ਵੇਲੇ ਬੱਚੇ ਬਹੁਤ ਖੁਸ਼ ਨੇ। ਦੇਖੋ ਜੀ, ਚਲੋ ਜੀ, ਬੋਰਡ ਦੇ ਪੇਪਰ ਨਹੀਂ ਦੇਣੇ ਪੈਣਾ, 5ਵੀਂ ਦੇ 8ਵੀਂ ਨੇ, 10ਵੀਂ ਦੇ। ਗੱਲ ਸਮਝਦਾ ਮੈਂ। ਹੁਣ ਕਰੋਨਾ ਖਤਮ ਹੋਣ ਤੇ ਵੀ ਮੈਂ ਆਣਾ ਵਾ।
ਹਾਂ। ਭਾਰਤ 'ਚ ਕਰੋਨਾ ਪਤਾ ਕਦੋਂ ਖਤਮ ਹੋਣਾ ਹੀ? ਕਦੋਂ? ਜਦੋਂ ਤੱਕ ਮੌਜੂਦਾ ਸਰਕਾਰ ਲਗਭਗ 7-8 ਸਾਲ 'ਚ ਲਾਏ ਹੋਏ ਜਿਹੜੇ ਖਰਚੇ ਸੀਗੇ ਨਾ ਉਹ ਰਿਕਵਰ ਨਹੀਂ ਕਰ ਲੈਂਦੀ। ਓਕੇ। ਜਿੰਨਾ ਇਲੈਕਸ਼ਨ ਕੈਂਪੇਨ 'ਤੇ ਖਰਚਾ ਲੱਗਾ ਉਹ ਕੋਵਿਡ ਤੋਂ ਰਿਕਵਰ ਹੋਣਾ। ਆਪਦਾ ਮੈਂ ਅਫਸਰ ਕੀ ਹੁੰਦਾ? ਹਾਂ, ਇਹਨੂੰ ਕਹਿੰਦੇ ਆ ਜਿਹੜਾ ਕਹਿੰਦੇ ਆਤਮ ਨਿਰਭਰ ਬਣੋ, ਏਦਾਂ ਹੀ ਕਹਿੰਦੀ ਹੈ। ਸਭ ਕੁਝ ਇਸੇ ਕਰਕੇ। ਵੇਖੋ ਜੀ ਉਹਨਾਂ ਨੇ ਕਿਹਾ ਸੀ ਪਕੌੜੇ ਵੇਚੋ। ਹਾਂ। ਕਈ ਹੋਟਲਾਂ 'ਚ ਚਾਹ ਹੀ 800-900 ਰੁਪਏ ਦੀ ਹੁੰਦੀ ਹੈ। ਸੋਚ ਪਕੌੜੇ ਕਿੰਨੇ ਦੇ ਹੋਣਗੇ? ਉਹ ਆਪਣੇ ਆਪ 'ਚ ਨਾ ਇੱਕ 5 ਸਟਾਰ ਪਲਾਨ ਦੱਸ ਕੇ ਗਏ ਸੀਗੇ। ਆਪਾਂ ਥੱਲੇ ਲੈ ਗਏ ਆ। ਆਪਾਂ ਨੂੰ ਹਜੇ ਵੀ ਰੇੜੀਆਂ ਚੇਤੇ ਆਉਂਦੀਆਂ ਪਕੌੜੇ ਦੀਆਂ। ਕਦੀ 5 ਸਟਾਰ ਜਾ ਕੇ ਪਕੌੜੇ ਖਾਦੇ? ਹਾਂ। ਕਿੰਨੇ ਦਾ ਪਲੇਟ ਮਿਲਦੀ ਹੈ? ਕਾਫੀ ਮਹਿੰਗੀ ਹੁੰਦੀ ਹੈ ਤਾਇਆ। ਬਾਹਰ ਪਕੌੜੇ ਦੀ ਪਲੇਟ ਹੁੰਦੀ ਹੈ। 5 ਸਟਾਰ 'ਚ ਪਹੁੰਚਦੇ ਹੋ ਵੈਜ ਪਲੈਟਰ ਬਣ ਜਾਂਦਾ। ਪਲੈਟਰਸ ਹੁੰਦੇ ਨੇ, ਹੈ ਨਾ, ਪਲੈਟਰ ਬਣ ਜਾਂਦਾ। ਮੈਂ ਉਹਨੂੰ ਜਾ ਕੇ ਮੈਂ ਪਲੈਟਰ ਨਹੀਂ, ਪਲੈਟਰ ਕਹਿੰਦਾ ਇਟਸ ਪਲੈਟਰ। ਹਾਂ। ਤੇ ਫਿਰ ਮੈਂ ਕਿਹਾ ਫਿਰ serve me some chicken platter. Okay. Then he served me chicken sachet. Huh? First I had that time. Okay ਤਾਇਆ ਸਮਝ ਗਈ ਮੈਂ। Yeah, and that was my 9 band performance. ਜੇ ਇੰਨੀ ਗੱਲ ਪੰਜਾਬੀ 'ਚ ਕਹਿ ਦਿੰਦਾ ਤਾਇਆ ਤੇ ਚਿਕਨ ਦਾ ਸਵਾਦ ਕਿਹੜਾ ਘਟ ਜਾਣਾ ਸੀ। It's my wave. ਵੇਵ ਮੌਜ ਹੈ ਮੇਰੀ। ਦੇ ਹਾਸੇ ਚਾਰੇ ਪੈਸੇ। ਤਾਇਆ ਉਧਰ ਬੜਾ ਹੀ ਰੌਲਾ ਪਿਆ ਹੋਇਆ ਹੈ ਕਾਹਦਾ? ਅਕਾਲੀ ਦਲ ਦਾ। ਕੀ ਹੋਇਆ? ਕਹਿੰਦੇ ਸੁਖਬੀਰ ਬਾਦਲ ਬਹੁਤ ਕਾਲੀ ਕਰੀ ਜਾਂਦੇ ਆ ਉਮੀਦਵਾਰਾਂ ਦਾ ਐਲਾਨ ਕਰਨ ਦੇ ਵਿੱਚ ਤੇ ਇਹਦੇ ਕਰਕੇ ਹਰ ਕੰਮ 'ਚ ਕਾਲੀ ਹੀ ਕੀਤੀ ਹੈ। ਪਰ ਇਹਦੇ ਕਰਕੇ ਬਹੁਤੇ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹ ਥੋੜੇ ਜਿਹਾ ਖਫਾ ਜਿਹੇ ਨਜ਼ਰ ਆ ਰਹੇ ਨੇ। ਉਹ ਤੇ ਹੋਣੇ ਹੀ ਹੈ। ਮੈਂ ਕਹਿੰਦਾ ਤੇ ਪਿਆ ਵਾਂ ਸੈਂਟਰ ਦੇ ਵੀ ਇੱਕ ਸੁਖਬੀਰ ਬਾਦਲ ਹੈਗੇ ਆ। ਉਹਨਾਂ ਕਰਕੇ ਪਾਰਟੀ ਦਾ ਬੇੜਾ ਗਰਕ ਹੋਇਆ। ਹਾਂ। ਪੰਜਾਬ ਦੇ ਵਿੱਚ ਤਾਂ ਚਲੋ ਸੈਂਟਰ 'ਚ ਕਿਹੜੇ ਸੁਖਬੀਰ ਬਾਦਲ ਨੇ? ਸਮਝਾਈ ਮੈਨੂੰ ਮਾੜਾ ਉਹ ਜਿਹਾ। ਮਤਲਬ ਕਿ ਉਹ ਜਿਵੇਂ ਇਹ ਬਦਲਾਂ ਦੇ ਕਾਲਜੇ 'ਚ ਅੱਗ ਲੱਗ ਜੂ ਇਹ ਕਰਦੇ ਨੇ। ਉਹ ਆਲੂਆਂ ਦੇ ਕਾਲਜੇ 'ਚ ਅੱਗ ਲੱਗ ਜੂ ਜਦੋਂ ਸੋਨੇ ਦੀ ਚਿੜੀ ਨਾਲ ਵਾਹ ਪੈ ਗਿਆ। ਮਤਲਬ ਕੀ ਹੈ? ਇਸ हाथ से आलू डालो, उस हाथ से सोना निकालो। हाँ, समझे कि नहीं? समझ गई। Both are same. Age might be different, but vision is same. कि अपने घर ਦਾ ਬੇੜਾ ਗਰਕ ਆਪ ਕਰਨਾ। ਚਲੋ ਕੋਈ ਗੱਲ ਨਹੀਂ, ਪਰ ਗੱਲ ਇਹ ਹੈ ਕਿ ਹੁਣ ਤੱਕ 7 ਉਮੀਦਵਾਰਾਂ ਦਾ ਐਲਾਨ ਕਰ ਚੁੱਕੇ ਨੇ ਸੁਖਬੀਰ ਬਾਦਲ ਹੋਰੀ। ਜਲਾਲਾਬਾਦ ਤੋਂ ਉਹਨਾਂ ਨੇ ਆਪਣੇ ਆਪ ਨੂੰ ਐਲਾਨਿਆ। ਉਸ ਤੋਂ ਬਾਅਦ ਅਟਾਰੀ ਤੋਂ ਉਹਨਾਂ ਨੇ ਜਿਹੜੇ ਗੁਲਜ਼ਾਰ ਸਿੰਘ ਰਣੀਕੇ ਉਹਨਾਂ ਨੂੰ ਐਲਾਨਿਆ। ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ, ਜ਼ੀਰਾ ਹਲਕੇ ਤੋਂ ਜਨਮੇਜਾ ਸਿੰਘ ਸੇਖੋਂ, ਅਜਨਾਲਾ ਤੋਂ ਅਮਰਪਾਲ ਸਿੰਘ ਬੋਨੀ, ਡੇਰਾਬੱਸੀ ਇਲਾਕੇ ਤੋਂ ਮੌਜੂਦਾ ਵਿਧਾਇਕ ਜਿਹੜੇ NK ਸ਼ਰਮਾ ਤੇ ਤਲਵੰਡੀ ਸਾਬੋ ਤੋਂ ਜੀਤ ਮਹਿੰਦਰ ਸਿੱਧੂ। ਦੇਖੋ ਜੀ ਚਲੋ ਆਪਣੀ ਰਣਨੀਤੀ ਚਲਾ ਰਹੇ ਆ। ਜਸਵਿੰਦਰ ਭੱਲੇ ਦਾ ਡਾਇਲੌਗ ਸੁਣਿਆ ਸੀ? ਕਿਹੜਾ ਤਾਇਆ? ਨਾ ਮਜਾ ਨਾ ਸਵਾਦ ਕਿ ਇੱਕ ਲੰਕਾ ਦਾ ਗੇੜਾ ਮਾਰਾ। चित्रकूट पर्वत? चित्रकूट नहीं, चित्रकूट। चित्रकूट ही क्या है? चित्र तो तुम नहीं, मेरी शक्ल छतरना को मिलती लग रही है भाई। हद हो गया। मैं तेनू की क्या था? नहीं चित्रकूट की हुंदा? नहीं मैं चित्रकूट की क्या? चित्रकूट। हाँ चित्रकूट। उसे जाना मैं नवी जड़ी बूटियां लेके आ रहा हूं गोडे जवान करने वास्ते। तेरे गोडे बुड्ढे हो गए ताया? मतलब के दुखदे है ना, उसे जड़ी बूटी मिलदी है। ग्रीस मुक गई मैनूं लगदा। ग्रीस दी लोड़ ही नहीं हुंदी। हां ਆਪਾਂ ਨੂੰ ਗ੍ਰੀਸ, ਰੋਮ, ਰਸ਼ੀਆ ਕੁਛ ਨਹੀਂ ਚਾਹੀਦਾ। ਨਹੀਂ ਬੀਬੀਆਂ ਕਹਿੰਦੀਆਂ ਹੁੰਦੀਆਂ ਨਾ ਵੀ ਮੇਰੇ ਗੋਡਿਆਂ ਦੀ ਗ੍ਰੀਸ ਮੁੱਕ ਗਈ ਭੈਣੇ। ਉਹਨੂੰ ਗ੍ਰੀਸ ਨਹੀਂ ਕਹਿੰਦੇ, ਉਹਨੂੰ ਹੱਡ ਰਾਮੀ ਕਹਿੰਦੇ ਆ। ਨਹੀਂ ਤਾਇਆ ਏਦਾਂ ਨਹੀਂ ਬੋਲੀਦਾ। ਬਹੁਤੀਆਂ ਬੀਬੀਆਂ ਦੇ ਸੱਚੀ ਗੋਡੇ ਦੁਖਦੇ ਨੇ। ਰਹਿਣ ਦੇ, ਤੂੰ ਵੀ ਨਾ ਆਪਣੀ ਉਹ ਸਹੇਲੀ ਵਰਗੀ ਹੈ। ਕਿਹੜੀ? ਜਿਹੜੀ ਗੱਲ ਤੇ ਬੋਲਦੀ ਹੈ। ਕੀ ਕੀ ਕਹਿੰਦੇ ਨੇ? ਚੇਤਾ ਕਰ ਲੈ ਪਹਿਲਾਂ। ਬੰਦਾ ਪ੍ਰਧਾਨ ਦੇਸ਼ ਹੈਗਾ है ना? ਕਿਹੜੀ ਸਹੇਲੀ ਤਾਇਆ? ਤੇਰੀ ਸਹੇਲੀ ਕਿ ਨਹੀਂ ਜਿਹੜੀ ਸਟੇਟਸ ਬੜੇ ਪਾਉਂਦੀ ਹੈ ਅਜੀਬ ਜੇ ਮਰਦ ਪ੍ਰਧਾਨ ਦੁਨੀਆ ਹੈਗੀ ਹੈ, ਉਹਦੇ ਸਭ ਤੋਂ ਜ਼ਿਆਦਾ ਦੋਸਤ ਮਰਦੀ ਹੈ। ਤਾਇਆ ਕਿਉਂ ਤੂੰ ਐਵੇਂ ਕਿਸੇ ਨੂੰ ਵੀ ਭੰਡਣ ਲੱਗ ਜਾਂਦਾ? ਮੈਂ ਫਿਰ ਨਾਮ ਲੈ ਲਿਆ ਤਾਂ ਪੰਗਾ ਪਏ ਨਾ। ਚੁੱਪ ਕਰ ਜਾ ਤਾਇਆ। ਲੈਵਾ ਨਾਮ? ਨਹੀਂ ਫਿਰ ਐਵੇਂ ਤਾਇਆ ਕਿਸੇ ਨੂੰ ਵੀ ਕੁਝ ਵੀ ਨਾ ਕਹਿਣ ਲੱਗ ਜਾ ਕਰ। ਬੰਦੇ ਦਾ ਸਟੈਂਡ ਹੁੰਦਾ ਕੁਛ। ਉਹਨੂੰ ਹੁਣ ਯਾਦ ਆਇਆ ਸਟੈਂਡ ਬੰਦੇ ਦਾ ਹੀ ਹੁੰਦਾ ਵੈਸੇ। ਜਨਾਨੀਆਂ ਕੋਲ ਬਹਾਨੇ ਹੀ ਹੁੰਦੇ ਆ। ਕਿ ਬੈਗ ਸੁਣ ਰਹੇ ਹੋ ਆਛੇ ਚਾਰੇ ਪਾਸੇ। ਤਾਇਆ ਅੱਛਾ ਤੈਨੂੰ ਸਾਡਾ ਜਾਂਦੀ ਵਾਰ ਦਾ ਸੁਨਾਮ ਐ ਸਾਡੇ ਪਿਆਰ ਦਾ ਸੁਨੇਹਾ ਤੇਰੇ ਨਾਮ। ਮੇਰੇ ਗਾਣੇ 'ਚ ਕੋਈ ਨੁਕਸ ਨਜ਼ਰ ਆਇਆ ਸੀ? ਕੀ तेरा सलाम थोड़ा ना हो रहा है। मैं हले गाया ही नहीं सलाम पूरा। नहीं तू सलाम सही नहीं गाया ताया। मैं हले मतलब शुरू ही हुई सी। तेरे अंदर दा सलाम मैं समझ गया सीगा होला निकलना। मैं हले शुरू हुई सी ताया। तू मेनू पता तू बड़ा हल्का शुरू किया। अच्छा तेनू साडा हाय ਜਾਂਦੀ ਵਾਰ ਦਾ ਸਲਾਮ। ਲਮਟਿੰਗ ਟੰਗ ਲਮਟੂੰਗ ਕਬੂਤਰ ਠਾ ਕਬੂਤਰ ਠਾ ਕਬੂਤਰ ਠਾ। ਹੁਣ ਠਾਠਾ ਕਰਦੇ ਆ, ਚੱਲਦੇ ਆ, ਕੱਲ ਮਿਲਦੇ ਆ। चलिए फिर। चलो फिर तेरे मैं कुल्फी खवाना है ताया। चॉकलेट वाली कुल्फी। डीखे वाली है? डीखे वाली ओ खाइए आज केड़ी फलूदे वाली। ताया थोड़ी हैवी हुंदी है। तो फिर वो काजू बादाम किशमिश वाली खाने हैं। हां वो खाने तो वो रॉकेट वर्गी हुंदी है। हां ताया डीखे वाली। केसर वाली बाच वो खाने हैं। चंगा जी साडे दे मुंह च पानी आ गया, तुसी भी मुंह च पानी लियाओ ते अपने पैसे खर्च के आप खाओ। मैनू तो ताया खवा रहा है। ते खवा दिना मैं। चल चलिए। देख किड्डा पक्की है माजनी जी। बाय।